ਤੁਰ ਗਿਆ 5911 ਸਾਡੇ ਮਾਨਸਾ ਜ਼ਿਲ੍ਹੇ ਤੇ ਬਠਿੰਡੇ ਜ਼ਿਲ੍ਹੇ ਨੂੰ ਪਿਛੜਾ ਕਹਿੰਦੇ ਹੁੰਦੇ ਸੀ, ਰੇਤੇ ਵਾਲਾ ਕਹਿੰਦੇ ਹੁੰਦੇ ਸੀ, ਸਾਰਿਆਂ ਨੂੰ ਹੀ ਪਤਾ। ਤੇ ਪਰ ਇਹ ਟੈਗ ਸਿੱਧੂ ਨੇ ਫਿਰ ਬਹੁਤ ਭੜਾ ਪੱਟਿਆ ਸੀ, ਹਨਾ। ਗੱਲ ਐ ਆ ਬਈ, ਬਹੁਤ ਦਿਲੋਂ ਦੁੱਖ ਆ ਸਿੱਧੂ ਦੇ ਜਾਣ ਦਾ, ਕਿਉਂਕਿ ਜਦੋਂ ਦਾ ਸੋ ਹਾਈ ਗਾਣਾ ਆਇਆ ਸੀ ਉਦੋਂ ਪਹਿਲਾਂ ਤੋਂ ਹੀ ਮੈਨੂੰ ਤਾਂ ਪਹਿਲੇ ਗਾਣੇ ਤੋਂ ਹੀ ਬੰਦਾ ਪਸੰਦ ਆ ਗਿਆ ਸੀਗਾ। ਮੈਂ ਜਦੋਂ ਦਾ ਵੀ ਸਿੱਧੂ ਗਾਉਣ ਲੱਗਿਆ ਸੀ, ਮੈਂ ਬਸ ਉਹਦੇ ਹੱਕ 'ਚ ਵੀਡੀਓ ਪਾਉਣੀ ਹੁੰਦੀ ਸੀ, ਬੇਸ਼ੱਕ ਮੈਨੂੰ ਕੋਈ ਗਲਤ ਬੋਲਦਾ, ਕੁਛ ਵੀ ਕਰਦਾ। ਜ਼ਿਆਦਾਤਰ ਸਿੱਧੂ ਦੇ ਜਿੰਨੇ ਵੀ ਗਾਣੇ ਆਉਂਦੇ ਸੀ ਲੋਕ ਉਹ ਵਿਵਾਦ ਖੜਾ ਕਰਦੇ ਸੀ, ਕੰਟਰੋਵਰਸੀਆਂ ਉਹਦੇ ਨਾਲ ਕਰਦੇ ਸੀ, ਉਹਨੂੰ ਗਲਤ ਕਹਿੰਦੇ ਹੁੰਦੇ ਸੀ। ਪਰ ਮੈਂ ਜਿੱਦਾਂ ਦਾ ਸਿੱਧੂ ਗਾਉਣ ਲੱਗਿਆ ਸੀ, ਇੱਕ ਦਿਨ ਵੀ ਗਲਤ ਨਹੀਂ ਕਿਹਾ ਸੀ। ਜਿੰਨੀ ਮਰਜ਼ੀ ਸਿੱਧੂ ਤੇ ਨੇਰੀ ਆ ਜਾਂਦੀ, ਮੈਂ ਸਿੱਧੂ ਦੇ ਹੱਕ 'ਚ ਬੋਲਣੀ ਹੁੰਦਾ ਸੀ, ਬੇਸ਼ੱਕ ਕੋਈ ਮਰਜ਼ੀ ਮੈਨੂੰ ਗਾਲਾਂ ਕੱਢਦਾ, ਕੁਛ ਵੀ ਕਰਦਾ। ਕਿਉਂਕਿ ਮੈਨੂੰ ਹੈਗਾ ਸੀਗਾ ਵੀ ਜੋ ਮੈਂ ਬੋਲ ਰਿਹਾ ਸੱਚ ਬੋਲ ਰਿਹਾ, ਕਿਉਂਕਿ ਸਿੱਧੂ ਨੂੰ ਜਿਹੜਾ ਬੰਦਾ ਮਿਲਦਾ ਸੀ ਉਹਨੂੰ ਪਤਾ ਸੀ ਵੀ ਸਿੱਧੂ ਕਿਹੋ ਜਿਹਾ ਬੰਦਾ ਸੀ। ਬਾਕੀ ਤਾਂ ਕੋਈ ਉਹਦੇ ਗਾਣਿਆਂ ਤੋਂ ਲੋਕ ਜੱਜ ਕਰੀ ਜਾਂਦੇ, ਉਹ ਗੱਲ ਅੱਡ ਸੀ। ਪਰ ਜਿਹੜਾ ਸਿੱਧੂ ਨੂੰ ਮਿਲਦਾ ਸੀ, ਉਹਦੇ ਮਾਂ ਪਿਓ ਨੂੰ ਮਿਲਦਾ ਸੀ, ਉਹਨੂੰ ਪਤਾ ਸੀ। ਬਾਕੀ ਸਿੱਧੂ ਦਾ ਯਾਰ ਆਪਾਂ ਤੋਂ ਇੱਕ ਗੱਲ ਹੋਰ ਆ, ਪੰਜਾਬੀਆਂ ਦੀ ਸ਼ੁਰੂ ਤੋਂ ਰਹੀ ਆ ਵੀ ਪੰਜਾਬੀ ਜਿਉਂਦੇ ਬੰਦੇ ਦਾ ਮੁੱਲ ਨਹੀਂ ਪਾਉਂਦੇ। ਜਿੱਡਾ ਮਰਜ਼ੀ ਮਹਾਨ ਹੋ ਜੇ, ਜਿਹੋ ਜਿਹਾ ਮਰਜ਼ੀ ਹੋ ਜੇ, ਜਿਹੜਾ ਬੰਦਾ ਜਿਉਂਦਾ, ਕੋਈ ਚੰਗੇ ਕੰਮ ਕਰਦਾ ਜਾਂ ਕੋਈ ਕਿਸੇ ਵੀ ਚੀਜ਼ 'ਚ ਪੰਜਾਬ ਦਾ ਨਾਂ ਚਮਕਾਉਂਦਾ, ਉਹਦਾ ਇਹ ਮੁੱਲ ਨਹੀਂ ਪਾਉਂਦੇ। ਇਹ ਗੱਲ ਸਿੱਧੀ ਕਲੀਅਰ ਆ। ਇਹ ਗੱਲ ਤਾਂ ਆਪਾਂ ਭੱਜ ਨਹੀਂ ਸਕਦੇ। ਜਿੰਨਾ ਮਰਜ਼ੀ ਤੂੰ ਮਹਾਨ ਕੰਮ ਕਰ ਲਓ ਪੰਜਾਬ 'ਚ, ਲੋਕਾਂ ਲਈ ਕਰ ਲਓ, ਬੇਸ਼ੱਕ ਆਪਦੇ ਟੈਲੈਂਟ ਨਾਲ ਤੁਸੀਂ ਅੱਗੇ ਆ ਜਾਓ। ਤੁਹਾਡਾ ਜਿੰਨਾ ਚਿਰ ਤੁਸੀਂ ਜਿਉਂਦੇ ਹੋ ਉਹਨਾਂ ਚਿਰ ਕੋਈ ਮੁੱਲ ਨਹੀਂ ਪਾਉਂਦੇ। ਜਿੱਦੇ ਤੁਸੀਂ ਮਰ ਗਏ ਉੱਦੇ ਹੀ ਤੁਹਾਨੂੰ ਚੰਗਾ ਕਹਿਣਾ। ਅਸਲ ਯਾਰ ਜੇ ਪੰਜਾਬ 'ਚ ਤਾਂ ਜੇ ਤੁਸੀਂ ਚੰਗਾ ਕਹਾਉਣਾ ਤਾਂ ਮਰ ਕੀ, ਮੰਨ ਲਓ ਵੀ ਜਦੋਂ ਤੁਸੀਂ ਮਰ ਗਏ ਉਹਦੀ ਕਹਿਣਗੇ, ਹਨਾ। ਸਿੱਧੂ ਜਦੋਂ ਤੋਂ ਵੀ ਗਾਉਣ ਲੱਗਿਆ ਸੀ, ਮੈਂ ਉਹਨੂੰ ਕਹਿੰਦਾ ਸੀ, ਮੈਂ ਯਾਰ ਉਹਦੇ ਹੱਕ 'ਚ ਹੀ ਵੀਡੀਓ ਪਾਈਆਂ, ਬਥੇਰੇ ਲੋਕਾਂ ਨੇ ਉਹਦੇ ਗਾਣਿਆਂ ਦੇ ਵਿਵਾਦ ਕਰੇ, ਫੇਸਬੁੱਕ ਵਿਦਵਾਨ 100 ਕੁਛ ਕਹਿੰਦੇ ਸੀ, ਪਰ ਆਪਾਂ ਨਹੀਂ ਉਹਦੇ ਪਿੱਛੇ ਹਟੇ। ਗਾਲਾਂ ਲੈ ਲਈਆਂ ਆਪਾਂ, ਮੈਨੂੰ ਕੋਈ ਚੱਕਰ ਨਹੀਂ ਸੀ, ਪਰ ਆਪਾਂ ਸਿੱਧੂ ਤੋਂ 1% ਸਾਈਡ 'ਤੇ ਨਹੀਂ ਗਏ। ਕਿਉਂਕਿ ਸਿੱਧੂ ਦਾ ਯਾਰ ਮੈਨੂੰ ਅੰਦਰੋਂ ਯਕੀਨ ਸੀ ਵੀ ਸੱਚਾ ਸੁੱਚਾ ਬੰਦਾ ਇੱਕ ਦਿਨ ਬਹੁਤ ਚੜ੍ਹਾਈ ਕਰੂ। ਤੇ ਬਾਕੀ ਵਰਲਡ ਫੇਮਸ ਸਿੰਗਰ ਸੀ। ਮੈਂ ਜਿੰਨਾ ਕੁ ਨੈੱਟ 'ਤੇ ਦੇਖਦਾ ਸੀ, ਮੈਨੂੰ ਪਤਾ ਲੱਗਦਾ ਸੀ ਵੀ ਇਹ ਬੰਦੇ ਨੂੰ ਗੋਰੇ ਕਾਲੇ ਵੀ ਸੁਣਦੇ ਆ, ਵੀ ਇਹਦਾ ਮਿਊਜ਼ਿਕ ਸਭ ਨੂੰ ਪਸੰਦ ਆ, ਵੀ ਮਿਊਜ਼ਿਕ ਤਾਂ ਇਹਦੇ ਵਰਲਡ ਲੈਵਲ 'ਤੇ ਹੀ ਪਸੰਦ ਆ। ਜੇ ਨਹੀਂ ਕਿਸੇ ਨੂੰ ਪੰਜਾਬੀ ਦੀ ਸਮਝ ਆਉਂਦੀ ਤਾਂ ਇਹਦਾ ਮਿਊਜ਼ਿਕ ਤਾਂ ਪਸੰਦ ਹੀ ਪਸੰਦ ਆ। ਆਪਾਂ ਸ਼ੁਰੂ ਤੋਂ ਕਿਤੇ ਵੀ ਜ਼ਿੰਦਗੀ 'ਚ ਇੱਕ ਵਾਰੀ ਵੀ ਲਿਆ ਦਿਓ, ਬਸ ਮੈਂ ਸਿੱਧੂ ਦੇ ਹੱਕ 'ਚ ਹੀ ਬੋਲਣਾ ਹੁੰਦਾ ਸੀ। ਬਥੇਰਾ ਲੋਕ ਮੈਨੂੰ ਕੁਛ ਕਹੀ ਜਾਂਦੇ, ਮੈਂ ਕਰਨ ਔਜਲੇ ਦੇ ਖਿਲਾਫ ਵੀ ਬੋਲ ਪਏ। ਜਿਹੜਾ ਵੀ ਸਿੱਧੂ ਨਾਲ ਕੋਈ ਟੱਕਰ ਲੈਂਦਾ ਸੀ ਆਪਾਂ ਬੋਲਦੇ ਰਹੇ ਹਾਂ, ਕਿਉਂਕਿ ਸਿੱਧੂ ਮੈਨੂੰ ਅੰਦਰੋਂ ਵਧੀਆ ਲੱਗਦਾ ਸੀ, ਸਾਫ਼ ਦਿਲ ਇਨਸਾਨ ਸੀ। ਇੱਕ ਸਾਡੇ ਏਰੀਏ ਦਾ ਸੀ, ਮਾਨਸਾ ਬਠਿੰਡੇ ਨੂੰ ਲੋਕ ਜ਼ਿਆਦਾਤਰ ਰੇਤੇ ਵਾਲਾ ਏਰੀਆ ਕਹਿੰਦੇ ਰਹੇ ਆ, ਵੀ ਇਹ ਰੇਤੇ ਵਾਲਾ ਏਰੀਆ ਹੈਗਾ, ਇਹ ਬੈਕਵਰਡ ਆ, ਇਹ ਆਏ ਆ। ਪਰ ਸਿੱਧੂ ਨੇ ਸਭ ਟੈਗ ਪੱਟ ਕੇ ਮਾਰੇ ਸੀ। ਤੇ ਸਿੱਧੂ ਸਿੰਗਰ ਦੇ ਨਾਲ ਨਾਲ ਇੱਕ ਵਰਲਡ ਫੇਮਸ ਰੈਪਰ ਵੀ ਸੀ, ਬਹੁਤ ਤਗੜੀ ਚੀਜ਼ ਸੀ। ਇਹੋ ਜਿਹਾ ਗਾਇਕ ਮੈਨੂੰ ਨਹੀਂ ਲੱਗਦਾ ਵੀ ਦੁਬਾਰੇ ਕੋਈ ਮਿਲੂਗਾ। ਇਹ ਸਦੀਆਂ ਟੱਪ ਜਾਂਦੀਆਂ ਇਹੋ ਜਿਹਾ ਬੰਦਾ ਮੰਨ ਲਓ ਪੈਦਾ ਹੋਣ ਲਈ। ਤੁਸੀਂ ਆਪ ਦੇਖ ਲਓ ਵੀ ਯਾਰ ਕੋਈ ਸਿੰਗਰ ਉਹਦੇ ਮੂਹਰੇ ਅੜਿਆ ਨਹੀਂ, ਕੋਈ ਕੁਛ ਮਰਜ਼ੀ ਕਹੀ ਜਾਵੇ, ਕੋਈ ਵੀ। ਯਾਰ ਮੈਨੂੰ ਲੱਗਦਾ ਵੀ ਹੁਣ ਲੋਕ ਬਹੁਤ ਬਾਜੇ ਝਾੜਨ ਲੱਗ ਗਏ ਹੋਣਗੇ। ਉਹ ਜਿੰਨਾ ਚਿਰ ਚੱਲਿਆ ਉਹਨੇ ਕਿਸੇ ਨੂੰ ਚੱਲਣ ਨਹੀਂ ਦਿੱਤਾ। ਲਿਖੀ ਵੀ ਸੱਚਾਈ ਆ, ਕੋਈ ਨਸ਼ੇ 'ਤੇ ਨਹੀਂ ਲਿਖਿਆ, ਕੋਈ ਕੁੜੀਆਂ 'ਤੇ ਨਹੀਂ ਲਿਖਿਆ, ਲਿਖੀ ਸੱਚਾਈ ਆਪਦੇ 'ਤੇ ਲਿਖਦਾ ਸੀ ਵੀ ਮੈਂ ਐਂ ਕਰਦਾ, ਮੈਂ ਉਹ ਕਰਦਾ। ਮੈਂ ਇੱਕ ਵੀਡੀਓ ਪਾਈ ਤਾਂ ਸੀਗੀ, ਮੈਂ ਕਿਹਾ ਵੀ ਹਜੇ ਤੱਕ ਸਿੱਧੂ ਲਿਖਣ ਨਹੀਂ ਲੱਗਿਆ। ਮੈਂ ਕਿਹਾ ਹਜੇ ਤਾਂ ਇਹ ਉਹੀ ਤਾਂ ਜਿਹੜੇ ਦਿਮਾਗ 'ਚ ਆਈ ਜਾਂਦੇ ਆ ਉਹ ਕਰੀ ਜਾਂਦਾ, ਹਜੇ ਤਾਂ ਸਿੱਧੂ ਨੇ ਮੈਂ ਕਿਹਾ ਲਿਖਣ ਲੱਗਣਾ। ਆਉਣ ਵਾਲੇ ਟਾਈਮ 'ਚ ਤਾਂ ਇਹਨੇ ਦੁਨੀਆ ਹਿਲਾਉਣੀ ਆ। ਸਿੱਧੂ ਦੀ ਇੱਕ ਹੋਰ ਸਿਫਤ ਸੀ, ਸਿੱਧੂ ਨੇ ਕਦੇ ਕਾਪੀ 'ਤੇ ਕੁਛ ਨਹੀਂ ਲਿਖਿਆ, ਦਿਮਾਗ 'ਚ ਹੀ ਕਰਦਾ ਸੀ ਸਾਰਾ ਕੁਛ, ਸਭ ਨੂੰ ਪਤਾ ਹੈਗਾ। ਬਾਕੀ ਸਿੱਧੂ ਦਾ ਸਾਦਾ ਜੀਵਨ ਆ, ਪਿੰਡ ਟਰੈਕਟਰ ਵਾਹੁਣਾ। ਜਿਵੇਂ ਹੁਣ ਗਾਇਕ ਪੂਰੇ ਬ੍ਰਾਂਡਡ ਕੱਪੜੇ ਪਾ ਕੇ ਚੰਡੀਗੜ੍ਹ ਰਹਿੰਦਾ, ਫੇਰ ਉਹ ਗਾਇਕ ਕਹਾਉਂਦੇ ਆਪਦੇ ਆਪ ਨੂੰ। ਪਰ ਸਿੱਧੂ ਪਿੰਡ ਹੀ ਰਿਹਾ, ਪਿੰਡ ਹੀ ਟਰੈਕਟਰ ਚਲਾਉਂਦਾ ਰਿਹਾ। ਜੇ ਕੱਪੜੇ ਉਹਦੀ ਮੰਮੀ ਵੱਲੋਂ ਪ੍ਰੈਸ ਮਿਲ ਜਾਂਦੀ ਠੀਕ ਸੀ, ਨਹੀਂ ਫਿਰ ਆਪ ਹੀ ਮਾਰ ਲੈਂਦਾ ਸੀ, ਕੋਈ ਚੱਕਰ ਨਹੀਂ ਸੀ। ਉਵੇਂ ਉਹ ਜਦੋਂ ਉਹਨੂੰ ਮਿਲਣ ਜਾਂਦੇ ਸੀਗੇ, ਉੱਥੇ ਵੱਟ 'ਤੇ ਬੈਠਾ ਚਟਨੀ ਨਾਲ ਰੋਟੀ ਖਾਈ ਜਾਂਦਾ। ਕੋਈ ਉਹਨੂੰ ਤਾਂ ਲੱਗਦਾ ਹੀ ਨਹੀਂ ਸੀ ਯਾਰ ਵੀ ਮੈਂ ਐਡਾ ਸਿੰਗਰ ਆ ਜਾਂ ਹੋਰ। ਜਾਂ ਚੱਲ ਜੇ ਉਹਨੂੰ ਪਤਾ ਵੀ ਹੋਊਗਾ, ਚੱਲ ਪਤਾ ਤਾਂ ਉਹਨੂੰ ਹੋਊਗੀ ਵੀ ਮੈਂ ਐਡਾ ਸਿੰਗਰ ਹੈਗਾਗਾ, ਪਰ ਉਹ ਬੰਦੇ ਦਾ ਧਰਤੀ ਤੋਂ ਤਾਂ ਪੈਰ ਨਹੀਂ ਗਿਆ। ਸਾਡੇ ਯਾਰ ਮਾਨਸਾ ਬਠਿੰਡੇ ਦੇ ਰੇਤੇ ਵਾਲਾ ਕਹਿੰਦੇ ਸੀ, ਸਾਡੇ ਬਠਿੰਡੇ ਜ਼ਿਲ੍ਹੇ ਨੂੰ ਤੇ ਮਾਨਸਾ ਜ਼ਿਲ੍ਹੇ ਨੂੰ ਉਹਦੇ 'ਤੇ ਮਾਣ ਰਹੂਗਾ ਬਹੁਤ। ਯਾਰ ਜਿੰਨਾ ਚਿਰ ਰਿਹਾ ਤੇ ਜੱਟ ਅਣਖ ਨਾਲ ਹੀ ਜਿਉਇਆ, ਹੈ ਨਾ। ਹੁਣ ਮੈਂ ਤਾਂ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਕਰਦਾਗਾ ਵੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ, ਅਸਲੀ ਦੋਸ਼ੀਆਂ ਨੂੰ। ਵੀ ਗੱਲ ਇਹ ਨਾ ਹੋ ਜੇ ਰਾਹ 'ਚ ਯਾਰ ਵੀ ਅਸਲੀ ਦੋਸ਼ੀ ਬਚ ਜਾਣ। ਅਸਲੀ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਆ। ਜਿਹੜਾ ਵੀ ਅਸਲੀ ਦੋਸ਼ੀ ਆ
ਹੈ ਤਾਂ ਸਿੱਧੂ ਸਾਰੇ ਪੰਜਾਬ ਦੀ ਮਾਣ ਆ, ਪਰ ਸਾਨੂੰ ਬਠਿੰਡੇ ਤੇ ਮਾਨਸਾ ਜ਼ਿਲ੍ਹੇ ਨੂੰ ਸਾਨੂੰ ਤਾਂ ਬਹੁਤ ਵੱਡਾ ਮਾਣ ਰਹੂਗਾ। ਸਿੱਧੂ ਦੀ ਯਾਦ ਚ ਮਾਨਸਾ ਮੂਸੇ ਚੌਂਕ ਚ ਜਿਹੜਾ ਮੂਸਾ ਚੌਂਕ ਵੱਜਦਾ ਉੱਥੇ ਬੁੱਤ ਬਣਨਾ ਚਾਹੀਦਾ। ਪਿੰਡ ਵੀ ਕੋਈ ਵੱਡੀ ਯਾਦਗਾਰੀ ਬਣਨੀ ਚਾਹੀਦੀ, ਸਰਕਾਰ ਵੱਲੋਂ ਵੀ ਬਣਨੀ ਚਾਹੀਦੀ ਆ, ਕਿਉਂਕਿ ਪੰਜਾਬੀਆਂ ਦੀ ਜਿਹੜੀ ਪੱਗ ਦੀ ਪਛਾਣ ਸੀ ਉਹ ਗੋਰੇ ਕਾਲਿਆਂ ਚ ਲੈ ਗਿਆ ਸੀ ਯਾਰ। ਮੰਨ ਲਓ ਵੀ ਉਹ ਬੰਦੇ ਦਾ ਤਾਂ ਯਾਰ ਤੁਸੀਂ ਕਹੀ ਨਹੀਂ ਸਕਦੇ। ਆ ਮੈਂ ਦੁਬਾਰੇ ਫੇਰ ਕਹਿਣਾ ਵੀ ਅਸਲ ਯਾਰ ਜੇ ਤੁਸੀਂ ਚੰਗਾ ਕਹਾਉਣਾ ਤਾਂ ਮਰ ਕੇ ਬੰਦਾ ਚੰਗਾ ਕਹਾ ਸਕਦਾ, ਨਹੀਂ ਤੂੰ ਗਲਤ ਤਾਂ ਲੋਕ ਜਿੰਨਾ ਮਰਜ਼ੀ ਚੰਗਾ ਕੰਮ ਕਰ ਲਓ, ਤੁਸੀਂ ਗਲਤ ਬੋਲਣਾ ਹੀ ਹੁੰਦਾ ਲੋਕਾਂ ਨੇ। ਜਿੱਦੇ ਮਰ ਜੇ ਉਦੋਂ ਹੀ ਬੰਦਾ ਜਿੱਦੇ ਵੀ ਮਰ ਗਿਆ ਉਦੇ ਕਹਿੰਦੇ ਵੀ ਸਹੀ ਆ। ਉਹਦੇ ਹਰ ਇੱਕ ਗਾਣੇ ਤੇ ਆਪਾਂ ਬਹੁਤ ਫੇਸਬੁੱਕੀ ਵਿਵਾਦ ਕਰਦੇ ਰਹੇ, ਪਰ ਆਪਾਂ ਲੋਕਾਂ ਤੋਂ ਗਾਲਾਂ ਲੈਂਦੇ ਰਹੇ। ਜਿੱਦਾਂ ਦਾ ਉਹ ਗਾਉਣ ਲੱਗਿਆ ਸੀ ਆਪਾਂ ਕੱਲੀ ਵੀਡੀਓ ਸਿੱਧੂ ਦੇ ਹੱਕ 'ਚ ਪਾਉਂਦੇ ਰਹੇ ਹਾਂ, ਦੇਖ ਲਓ ਕੱਢ ਕੇ। ਆਪਾਂ ਕਿਤੇ ਵੀ ਸਿੱਧੂ ਤੋਂ ਸਾਈਡ ਤੇ ਨਹੀਂ ਗਏ। ਹੁਣ ਅਸਲੀ ਉਹਦੇ ਕਾਤਲ ਲੱਭਣ ਦੀ ਲੋੜ ਆ, ਸਰਕਾਰ ਨੂੰ ਚਾਹੀਦਾ। ਸਰਕਾਰ ਨੇ ਸਿਕਿਉਰਿਟੀ ਘਟਾਈ, ਉਹਦੀ ਵਜ੍ਹਾ ਨਾਲ ਇਹ ਸਾਰਾ ਕੁਝ ਹੋਇਆ। ਭਗਵੰਤ ਮਾਨ ਨੂੰ ਚਾਹੀਦਾ ਸੀ ਵੀ ਯਾਰ ਐਡਾ ਵੱਡਾ ਉਹ ਸਿੰਗਰ ਆ, ਵਰਲਡ ਫੇਮਸ ਸਿੰਗਰ ਆ। ਮੰਨ ਲਾ ਜੇ ਭਗਵੰਤ ਮਾਨ ਸੂਬੇ ਦਾ ਮੁੱਖ ਮੰਤਰੀ, ਉਹ ਤਾਂ ਫਿਰ ਵਰਲਡ ਜਾਣਦਾ ਸੀ ਉਹਨੂੰ। ਤਾਂ ਉਹਨੂੰ ਜੇ ਮੈਨੂੰ ਇਹ ਲੱਗਦਾ ਸੀ ਵੀ ਉਹਨੂੰ ਪਾਰਟੀਬਾਜ਼ੀ ਕਰਕੇ ਨਹੀਂ, ਵੀ ਮੰਨ ਲਓ ਵੀ ਉਹਦੇ ਕੋਲ ਸਿਕਿਉਰਿਟੀ ਰਹਿਣੀ ਚਾਹੀਦੀ ਸੀ। ਉਹ ਤਾਂ ਫੇਮਸ ਹੀ ਇੰਨਾ ਸੀ, ਪੰਜਾਬੀਆਂ ਦਾ ਮਾਣ ਸੀ, ਉਹਦੇ ਕੋਲ ਤਾਂ ਉਹੀ ਸਿਕਿਉਰਿਟੀ ਰਹਿਣੀ ਚਾਹੀਦੀ ਸੀ। ਜਮਾ ਸਾਦਾ ਸੀ, ਚਟਣੀਆਂ ਰੋਟੀ ਖਾ ਲੈਂਦਾ, ਘਰੇ ਆਪ ਹੀ ਕੱਪੜੇ ਪ੍ਰੈਸ ਕਰ ਲੈਂਦਾ ਸੀ, ਆਪ ਹੀ ਸਾਰੀ ਕੋਠੀ ਦੀ ਭਰਤ ਪਾਈ, ਕਹਾਉਂਦੇ ਨਹੀਂ ਸੀ ਯਾਰ, ਚੱਪਲਾਂ 'ਚ ਹੀ ਫਿਰਦਾ ਰਹਿੰਦਾ ਸੀਗਾ। ਆਹ ਹੁਣ ਜਿੱਦੇ ਵਿਚਾਰੇ ਦੀ ਮੌਤ ਹੋਈ ਆ ਉਦੇ ਵੀ ਚੱਪਲਾਂ 'ਚ ਹੀ ਸੀਗਾ। ਇਹੋ ਜਿਹਾ ਬੰਦਾ ਤਾਂ ਮਿਲਣਾ ਹੀ ਨਹੀਂ ਯਾਰ, ਪੰਜਾਬੀਆਂ ਦਾ ਐਡਾ ਨਾਂ ਚੱਕਿਆ ਸੀ ਹਨਾ। ਕੋਈ 100 ਸਾਲ ਨਹੀਂ ਦੁਬਾਰੇ ਇਹੋ ਜਿਹਾ ਬੰਦਾ ਮੈਨੂੰ ਨਹੀਂ ਲੱਗਦਾ ਵੀ ਪੈਦਾ ਹੋਊਗਾ ਯਾਰ। ਭਗਵੰਤ ਮਾਨ ਨੂੰ ਹੁਣ ਬਹੁਤ ਜਲਦੀ ਐਕਸ਼ਨ ਲੈਣ ਦੀ ਲੋੜ ਆ। ਹੁਣ ਵਿੱਚ ਕਹਿ ਦਿੰਦੇ ਵੀ ਅਕਾਲੀ ਕਾਂਗਰਸੀਆਂ ਨੇ ਐਂ ਕਰਤਾ, ਉਹਨਾਂ ਨੇ ਐਂ ਕਰਤਾ। ਮੈਂ ਮੰਨਦਾ ਯਾਰ ਵੀ ਸਾਰਾ ਕੁਝ ਹੋਇਆ, ਪਰ ਅੱਜ ਜਿਹੜੀ ਸਰਕਾਰ ਮੌਕੇ ਦੀ ਆ ਉਹਨੇ ਹੀ ਕਹਿਣਾ ਲੋਕਾਂ ਨੇ ਤਾਂ ਵੀ ਤੁਸੀਂ ਹੱਲ ਕਰੋ। ਸਾਡੇ ਤਾਂ ਯਾਰ ਮਾਨਸਾ ਬਠਿੰਡੇ ਨੂੰ ਤਾਂ ਮਾਣ ਰਹੂਗਾ, ਉਹਦੇ ਬੁੱਤ ਬਣਨਾ ਚਾਹੀਦਾ ਮੂਸੇ ਚੌਂਕ 'ਚ। ਉੱਥੇ ਮਾਨਸਾ ਪਿੰਡ ਵੀ ਵੱਡੀ ਯਾਦਗਾਰੀ, ਕੋਈ ਉਹਦੇ ਮਿਊਜ਼ੀਅਮ ਬਣਾਉਣਾ ਚਾਹੀਦਾ ਗਾ। ਗੋਰੇ ਕਾਲੇ ਸਭ ਦੇਖਣਾ, ਉਹਨੇ ਇੱਕ ਮਿਊਜ਼ੀਅਮ ਬਣ ਜੇ ਜਿਹਦੇ 'ਚ ਉਹਦਾ ਟਰੈਕਟਰ ਸਾਰਾ ਸਮਾਨ, ਉਹਦਾ ਮੋਟਰਸਾਈਕਲ ਸਭ ਕੁਝ ਖੜੇ, ਉਹਦਾ ਸਾਰਾ ਕੁਝ ਸਾਦਾ ਦਿਖਾਇਆ ਜਾਵੇ। ਪੱਗ ਬੰਦਾ ਬਹੁਤ ਦੂਰ ਤੱਕ ਲੈ ਗਿਆ ਸੀ, ਸਟੇਟ ਤੋਂ ਵੀ ਜਰਿਆ ਨਹੀਂ ਗਿਆ, ਉਹ ਦਿੱਲੀ ਤੋਂ ਵੀ ਨਹੀਂ ਜਰਿਆ ਗਿਆ। ਮੰਨ ਲਓ ਵੀ ਬਾਕੀ ਉਹਦਾ ਜਿਹੜੀਆਂ ਪਿਛਲੀਆਂ ਇੰਟਰਵਿਊ 'ਚ ਉਹਨੇ ਖਾਲਸਾ ਰਾਜ ਦੀ ਗੱਲ ਕੀਤੀ, ਹੋਰ ਵੀ ਉਹਦਾ SYL ਤੇ ਹੁਣ ਗਾਣਾ ਆ ਰਿਹਾ ਸੀ ਹਨਾ। ਤੇ ਗੱਲਬਾਤ ਤਾਂ ਇਹ ਹੈ ਵੀ ਬਾਈ ਬਹੁਤ ਵੱਡਾ ਦੁੱਖ ਹੋਇਆ, ਪਰ ਮੈਂ ਇੱਕ ਗੱਲ ਦੇਖ ਲਈ ਵੀ ਤੁਸੀਂ ਚੰਗਾ ਚੁੰਗਾ ਕਹਿਣ ਵਾਲੇ ਤਾਂ ਤੁਸੀਂ ਤਾਂ ਵੀ ਪੰਜਾਬੀਆਂ ਦੀ ਆਦਤ ਆ। ਹੁਣ ਤੁਸੀਂ ਇੱਕ ਗੱਲ ਹੋਰ ਸੁਣ ਲਓ, ਜਿਹੜੇ ਕਾਲੇ ਗੋਰੇ ਆ ਜਾਂ ਬਾਹਰਲੇ ਦੇਸ਼ਾਂ ਵਾਲੇ ਆ, ਉਹ ਆਪਦੇ ਫੇਸਬੁੱਕੀਏ ਯੂਟਿਊਬਰ ਉਹਨਾਂ ਦੀ ਉਹ ਮਦਦ ਕਰਦੇ ਆ। ਉਹਨਾਂ ਦੇ ਜੇ ਬੱਚਿਆਂ ਤੋਂ ਤੁਸੀਂ ਪੁੱਛੋਗੇ ਵੀ ਵੱਡੇ ਹੋ ਕੇ ਕੀ ਬਣੋਗੇ, ਉਹ ਕਹਿੰਦੇ ਜਾਂ ਅਸੀਂ ਫੇਸਬੁੱਕੀਏ ਬਣਾਂਗੇ ਜਾਂ ਅਸੀਂ ਯੂਟਿਊਬਰ ਬਣਾਂਗੇ। ਉਹਨਾਂ ਦੇ ਕਾਲੇ ਗੋਰਿਆਂ ਦੇ ਬੱਚੇ ਜਾਂ ਕਹਿੰਦੇ ਅਸੀਂ ਫੇਸਬੁੱਕੀਏ ਬਣਾਂਗੇ ਜਾਂ ਯੂਟਿਊਬਰ ਬਣਾਂਗੇ, ਵੀ ਉੱਥੋਂ ਕਮਾਈ ਕਰਾਂਗੇ। ਤੇ ਉਹ ਗੋਰੇ ਇੱਕ ਦੂਜੇ ਨੇ ਲੱਤਾਂ ਨਹੀਂ ਖਿੱਚਦੇ, ਮਦਦ ਕਰਦੇ ਆ। ਆਪਣੇ ਤਾਂ ਜੇ ਕੋਈ ਪਿੰਡ 'ਚ ਤਗੜਾ ਟਰੈਕਟਰ ਲਿਓ ਅਗਲਾ ਉਹਦੇ ਤੇ ਮੱਚੀ ਜਾਂਦਾ। ਮੰਨ ਲਓ ਆਪਣੇ ਪੰਜਾਬੀ ਯਾਰ ਜੇ ਕੋਈ ਤਰੱਕੀ ਕਰਦਾ ਉਹਨੂੰ ਝੱਲਦੇ ਨਹੀਂ, ਪੰਜਾਬੀ ਜਮੀ ਨਹੀਂ ਝੱਲਦੇ ਜਿਹੜਾ ਬੰਦਾ ਕੋਈ ਤਰੱਕੀ ਕਰਦਾ ਗਾ। ਤੇ ਜਦੋਂ ਮਰ ਜੇ ਉਦੋਂ ਚੰਗਾ ਕਹਿੰਦੇ ਆ, ਗੱਲ ਇਹ ਆ। ਤੇ ਗੱਲ ਬਾਈ ਇਹ ਆ ਵੀ ਸਾਰੇ ਪੰਜਾਬ ਨਹੀਂ ਮਾਣ ਸੀ, ਤੇ ਬਹੁਤ ਮਾੜੀ ਗੱਲ ਹੋਈ, ਧੱਕਾ ਹੋ ਗਿਆ ਹਨਾ। ਤੇ ਆਪਣਾ ਤਾਂ ਮੇਰਾ ਸ਼ੁਰੂ ਤੋਂ ਹੀ ਉਹ ਮੰਨ ਲਓ ਸ਼ੁਰੂ ਤੋਂ ਹੀ ਆਪਾਂ ਤਾਂ ਉਹਦੇ ਫੈਨ ਰਹੇ ਸੀ ਬੰਦੇ ਦੇ। ਜਿੱਦਾਂ ਦੇ ਉਹ ਗਾਣੇ ਕੱਢਣ ਲੱਗ ਗਿਆ ਸੀ, ਮੇਰੇ ਤਾਂ ਹਜ਼ਾਰਾਂ ਵੀਡੀਓ ਦੇ ਹੱਕ 'ਚ ਪਾਈਆਂ ਸੀ। ਜਦੋਂ ਵੀ ਕੋਈ ਵਿਵਾਦ ਉੱਠਦਾ ਸੀ ਗਾਣੇ ਤੇ, ਹਰ ਟਾਈਮ ਆਪਣੇ ਫੇਸਬੁੱਕੀ ਵਿਦਵਾਨ ਉਹਦੇ ਵਿਵਾਦ ਕਰਦੇ ਹੁੰਦੇ ਸੀ, ਆਪਾਂ ਗਾਲਾਂ ਗੂਲਾਂ ਲੈ ਲੈਂਦੇ ਸੀ, ਪਰ ਸਿੱਧੂ ਦੇ ਹੱਕ 'ਚ ਹੀ ਬੋਲਣਾ ਹੁੰਦਾ ਸੀ ਆਪਾਂ ਹਰ ਟਾਈਮ। ਇੱਕ ਗੱਲ ਹੋਰ ਆ, ਹੁਣ ਉਹਦੀ ਮੌਤ ਹੋ ਗਈ, ਹਜੇ ਵੀ ਕਮੈਂਟਾਂ 'ਚ ਭੌਂਕੀ ਜਾਂਦੇ ਲੋਕ, ਹਟਦੇ ਨਹੀਂ ਯਾਰ। ਪਤਾ ਨਹੀਂ ਕਿਹੋ ਜਿਹਾ ਪੰਜਾਬੀਆਂ ਨੂੰ, ਪਤਾ ਨਹੀਂ ਕਿਹੋ ਜਿਹੀ ਆਦਤ ਪੈ ਗਈ। ਮੈਨੂੰ ਲੱਗਦਾ ਸਾਰੇ ਬੋਲਣ ਵਾਲੇ ਬੰਦਿਆਂ ਨੂੰ ਫੇਸਬੁੱਕਾਂ ਤੋਂ ਕਮੈਂਟ ਆਪਦੇ ਬੰਦ ਕਰਨੇ ਪੈਣਗੇ, ਜਾਂ ਹੁਣ ਕੱਢਦਾ ਤਾਂ ITI ਸੈੱਲ ਹੀ ਗਾਲਾਂ, ਇਹ ਸਭ ਨੂੰ ਕਲੀਅਰ ਆ ਵੀ ਕੱਢਦਾ ITI ਸੈੱਲ ਗਾਲਾਂ। ਪਰ ਉਹ ਪਤਾ ਨਹੀਂ ਕਿਹੋ ਜਿਹਾ ਯਾਰ ਨਫ਼ਰਤ ਵੜ ਗਈ ਪੰਜਾਬੀਆਂ 'ਚ, ਹਰੇਕ ਨੂੰ ਗਾਲਾਂ ਕੱਢੀ ਜਾਂਦੇ, ਹਰੇਕ ਨੂੰ। ਜਿਹੜਾ ਮਰਜ਼ੀ ਬੰਦਾ ਹੈਗਾ, ਚੰਗਾ ਕਰ ਲਓ ਮਾੜਾ ਕਰ ਲਓ, ਫੇਕ ਆਈਡੀਆਂ ਬਣਾ ਕੇ ਕੰਪਿਊਟਰਾਂ ਦੇ ਬੰਦੇ ਬਾਹੇ ਬੈਠੇ, ਹਰੇਕ ਨੂੰ ਗਾਲਾਂ ਕੱਢੀ ਜਾਂਦੇ ਆ। ਸਿੱਧੂ ਦੀ ਮੌਤ ਦਾ ਬਹੁਤ ਵੱਡਾ ਦੁੱਖ ਹੋਇਆ, ਉਹਦੇ ਅਸਲੀ ਕਾਤਲ ਫੜੇ ਜਾਣੇ ਚਾਹੀਦੇ ਆ। ਪੰਜਾਬ ਸਰਕਾਰ ਨੂੰ ਚਾਹੀਦਾ ਵੀ ਤੁਹਾਨੂੰ ਕਹੀ ਜਾਂਦੇ ਵੀ ਸਿਕਿਉਰਿਟੀ ਕਢਾਤੀ, ਤੁਹਾਡੇ ਜ਼ਿੰਮੇ ਲੱਗ ਰਿਹਾ ਹਨਾ। ਹੁਣ ਉਹਦੇ ਅਸਲੀ ਕਾਤਲ ਲੱਭਣ ਦੀ ਲੋੜ ਆ। ਮਾਣ ਸੀ ਯਾਰ ਸਾਡੇ ਜ਼ਿਲ੍ਹਿਆਂ ਦਾ, ਉਹ ਪੰਜਾਬ ਦੀ ਮਾਣ ਸੀ, ਪਰ ਸਾਡੇ ਜ਼ਿਲ੍ਹੇ ਇੱਧਰ ਪਿਛੜੇ ਆ, ਕਹਿੰਦੇ ਸੀ ਰੇਤੇ ਵਾਲੇ ਸੀ। ਸਾਡਾ ਤਾਂ ਬਹੁਤ ਉਹਨੇ ਨਾਂ ਚੱਕਿਆ ਸੀ। ਤੇ
ਪਰ ਹੁਣ ਕਰਿਆ ਕੀ ਜਾਵੇ, ਦੁੱਖ ਬਹੁਤ ਆ। ਉਹਦੇ ਮਾਂ ਪਿਓ ਨੂੰ ਦੇਖ ਕੇ ਦੁੱਖ ਝੱਲਿਆ ਨਹੀਂ ਜਾਂਦਾ। ਬਸ ਭਾਈ ਇਹੀ ਗੱਲਾਂ ਬਾਤਾਂ ਸੀ। ਫਿਰ ਬਾਹਲਾ ਤਾਂ ਬੋਲ ਵੀ ਨਹੀਂ ਸਕਦੇ, ਨਾ ਹੀ ਕੋਈ ਬੋਲਣ ਨੂੰ ਐਡੇ ਸਾਦਾ। ਪਰ ਆ ਮੈਂ ਦੁਬਾਰੇ ਫੇਰ ਕਹਿਣਾ ਵੀ ਜਿਉਂਦੇ ਬੰਦੇ ਦੀ ਕਦਰ ਕਰ ਲਿਆ ਕਰੋ, ਜਿਹੜਾ ਮਰਜ਼ੀ ਆ ਜਿਉਂਦੇ ਬੰਦੇ ਦੀ ਕਦਰ ਕਰ ਲਿਆ ਕਰੋ। ਜਦੋਂ ਬੰਦਾ ਮੰਨ ਲਓ ਵੀ ਹਾਂ, ਜਦੋਂ ਬੰਦਾ ਮਰ ਜਾਂਦਾ ਉਦੋਂ ਚੰਗਾ ਨਾ ਕਿਹਾ ਕਰੋ। ਪੰਜਾਬੀਆਂ 'ਚ ਇਹੀ ਆਦਤ ਆ। ਧੰਨਵਾਦ ਜੀ।